ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 3 ਜੂਨ 2015 20 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੂਨ 84 ਦੇ ਘੱਲੂਘਾਰੇ ਵਿੱਚ ਸਾਡੇ ਬਹੁਤ ਸਾਰੇ ਸਿੰਘ ਸਿੰਘਣੀਆਂ ਬਜ਼ੁਰਗ ਅਤੇ ਬੱਚੇ ਸ਼ਹੀਦ ਹੋਏ ਸਨ ਤੇ ਉਹਨਾਂ ਬਾਰੇ ਇਹ ਸਾਡਾ ਸਾਰਾ ਹਫਤਾ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੈ। ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਵਿਚਾਰ ਦਿਓ। ਦੇਖੋ, ਅੱਜ 3 ਜੂਨ ਦਾ ਦਿਨ ਹੈ ਜੀ, ਤੇ ਠੀਕ ਅੱਜ ਤੋਂ 31 ਸਾਲ ਪਹਿਲੇ ਬੇਸ਼ੱਕ CRP ਦੀ ਫਾਇਰਿੰਗ 1 ਜੂਨ ਨੂੰ ਹੁੰਦੀ ਹੈ, 2 ਜੂਨ ਨੂੰ ਫੌਜ ਦੇ ਹਵਾਲੇ ਪੰਜਾਬ ਹੁੰਦਾ ਹੈ, ਬਿਜਲੀ ਪਾਣੀ ਦੂਜੇ ਕਨੈਕਸ਼ਨ ਕੱਟਣ ਵੱਲ ਜਿਹੜਾ ਉਹਨਾਂ ਦੀ ਪਲੈਨਿੰਗ ਹੁੰਦੀ ਹੈ ਜੀ, ਪਰ ਰੀਅਲ ਹਮਲਾ ਜਿਹੜਾ ਹੈ ਉਹ 3 ਜੂਨ ਨੂੰ ਜਦੋਂ ਕਿ ਪੰਜਾਬ ਭਰ ਦੇ ਵਿੱਚ ਕਰਫਿਊ ਲਾ ਦਿੱਤਾ ਜਾਂਦਾ ਹੈ ਔਰ ਅੰਮ੍ਰਿਤਸਰ ਸ਼ਹਿਰ ਔਰ ਖ਼ਾਸ ਤੌਰ ਤੇ ਦਰਬਾਰ ਸਾਹਿਬ ਕੰਪਲੈਕਸ ਨੂੰ ਜਿਹੜਾ ਹੈ ਬਿਜਲੀ ਪਾਣੀ ਕੱਟਣ ਦੀ ਲਾਈਨ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੈ ਜੀ। ਔਰ ਪੰਜਾਬ 'ਚ ਨਾ ਸਿਰਫ ਬੱਸਾਂ ਗੱਡੀਆਂ ਸਭ ਕੁਝ ਬੰਦ ਕੀਤਾ ਜਾਂਦਾ ਹੈ, ਈਵਨ ਗੱਡੇ ਸਾਈਕਲ ਪੈਦਲ ਚੱਲਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਜੀ ਜੀ। ਔਰ ਕਿਉਂਕਿ ਮੈਨੂੰ ਇਹ ਆਪਣੀ ਯਾਦਾਸ਼ ਹੈ ਕਿ ਵੀ ਕਿਵੇਂ ਉਸ ਦਿਨ ਕੁਦਰਤੀ ਇੱਕ ਸੱਜਣ ਜਿਹੜੇ ਕਿ ਜਲੰਧਰ ਮੇਰੇ ਕੋਲ ਠਹਿਰੇ ਹੋਏ ਸਨ, ਉਹਨਾਂ ਨੇ ਜਾਣਾ ਸੀ ਟਾਂਡੇ ਲਈ ਔਰ ਉਹਨਾਂ ਨੂੰ ਜਦੋਂ ਅਸੀਂ ਕਿਉਂਕਿ ਘਰ ਬੱਸ ਸਟੈਂਡ ਦੇ ਨੇੜੇ ਹੀ ਉਹ ਠਹਿਰੇ ਸੀ, ਸੋ ਜਦੋਂ ਅਸੀਂ ਬੱਸ ਸਟੈਂਡ ਤੇ ਗਏ ਤਾਂ ਬੜੀ ਜਿਹੜੀ ਹੈ ਬਿਲਕੁਲ ਉਜਾੜ ਵਾਂਗ ਸੀ, ਹਾਲਾਂ ਬੱਸਾਂ ਸਾਰੀਆਂ ਅੱਡਾ ਭਰਿਆ ਹੋਇਆ ਸੀ ਜੀ। ਔਰ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਕਰਫਿਊ ਪੰਜਾਬ 'ਚ ਲਾ ਦਿੱਤਾ ਗਿਆ ਔਰ ਸਾਰੀਆਂ ਬੱਸ ਸਰਵਿਸਿਜ਼ ਔਰ ਦੂਸਰੀਆਂ ਕੈਂਸਲ ਕਰ ਦਿੱਤੀਆਂ ਗਈਆਂ ਨੇ ਜੀ। ਔਰ ਉਹਨਾਂ ਦੇ ਲਈ ਉੱਥੇ ਪਹੁੰਚਣਾ ਜ਼ਰੂਰੀ ਸੀ, ਸੋ ਪਤਾ ਨਹੀਂ ਉਹਨਾਂ ਨੇ ਕਿਵੇਂ ਪੈਦਲ ਕੀ ਕਰਕੇ ਜਾਣ ਦਾ ਕੀਤਾ, ਲੇਕਿਨ ਇਹ 3 ਜੂਨ ਜਿਹੜੀ ਹੈ ਫੁੱਲ ਸਕੇਲ ਅਟੈਕ ਦੀ ਸ਼ੁਰੂਆਤ ਸੀ। ਇਹੀ ਉਹ ਦਿਨ ਹੈ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਅਖੀਰਲਾ ਇੰਟਰਵਿਊ ਵੀ ਜਿਹੜਾ ਹੈ ਉਹ 3 ਜੂਨ ਨੂੰ ਵੀ ਇੱਕ ਇੰਟਰਵਿਊ ਜਿਹੜਾ ਉਹਨਾਂ ਨੇ ਦਿੱਤੇ ਔਰ ਜਿਹਨੂੰ ਜਿਹੜਾ ਹੈ ਉਹ ਕੋਰਟ ਆਡਿਟ ਤਰੀਕਿਆਂ ਨਾਲ ਹੋਇਆ। ਉਸ ਤੋਂ ਪਹਿਲਾਂ ਮਾਰਕ ਟਲੀ ਔਰ ਸਤੀਸ਼ ਜੈਕਬ ਨੇ ਵੀ ਕੀਤਾ ਹੈ ਅਮਰੀਕਾ ਦੇ ਵਿੱਚ 60 ਮਿੰਟਸ ਇੱਕ ਪ੍ਰੋਗਰਾਮ 'ਚ ਇੱਕ ਪੂਰਾ ਸੈਗਮੈਂਟ ਉਹਨਾਂ ਦੇ ਉੱਤੇ ਸੀ। ਉਹ ਪਹਿਲੇ ਦਿਨਾਂ ਦਾ ਇੰਟਰਵਿਊ ਸਨ ਜੀ। ਲੇਕਿਨ ਇੱਕ ਗੱਲ ਜਿਹੜੀ ਜਦੋਂ ਵੀ ਤੁਸੀਂ ਕਿਸੇ ਨਾਇਕ ਯੋਧੇ ਹੀਰੋ ਦੀ ਬਾਤ ਪਾਉਂਦੇ ਹੋ, ਬੀਤੇ ਦੀ ਕਹਾਣੀ ਦੇਖਦੇ ਹੋ, ਤਾਂ ਫਿਰ ਤੁਹਾਡੇ ਸਾਹਮਣੇ ਹੁੰਦਾ ਵੀ ਉਹਨਾਂ ਦੇ ਅਖੀਰਲੇ ਪਲ ਕਿਹੋ ਜਿਹੇ ਸਨ ਜਾਂ ਅਖੀਰ ਵੇਲੇ ਉਹਨਾਂ ਦਾ ਮਨੋਬਲ ਕਿਹੋ ਜਿਹਾ ਸੀ ਜੀ ਜੀ। ਹਾਲਾਂ ਉਸ ਤੋਂ ਪਹਿਲਾਂ ਜਦੋਂ ਅਸੀਂ ਮਾਰਕ ਟਲੀ ਔਰ ਸਤੀਸ਼ ਜੈਕਬ ਦੀ ਕਿਤਾਬ ਦੇ ਹਵਾਲੇ ਨਾਲ ਹੀ ਦੇਖਦੇ ਕਿ ਜਦੋਂ ਇਨੀਸ਼ੀਅਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਫੌਜ ਦੀ ਸਾਂਝੀ ਮੀਟਿੰਗ ਅੰਮ੍ਰਿਤਸਰ 'ਚ ਹੁੰਦੀ ਹੈ ਔਰ ਉਹਦੇ 'ਚ ਜਨਰਲ ਬਰਾੜ ਜਿਹੜਾ ਕਿ ਉਹਨਾਂ ਨੇ ਇਸ ਕੰਮ ਲਈ ਖਾਸ ਤੌਰ ਤੇ, ਕਿਉਂਕਿ ਦੇਖੋ ਇਹ ਹਕੂਮਤਾਂ ਕਰਦੀਆਂ ਨੇ ਜੀ, ਜੇ ਗੰਗੂ ਸੁੱਚਾਨੰਦ ਇਹ ਕਰੈਕਟਰ ਇਹਨਾਂ ਨੂੰ ਇੰਨੀ ਪਾਵਰ ਵੀ ਦਿੱਤੀ ਹੋਈ ਸੀ ਔਰ ਇਹਨਾਂ ਨੂੰ ਅੱਗੇ ਮੋਹਰੀ ਬਣਾ ਕੇ ਹੀ ਜਿਹੜਾ ਸਾਰਾ ਪਾਰਟ ਅੱਗੇ ਤੁਰਦਾ ਹੈ, ਬੇਸ਼ੱਕ ਇਹਦੇ ਪਿੱਛੇ ਇੱਕ ਲੌਬੀ ਬ੍ਰਾਹਮਣਵਾਦ ਦੀ ਆਪਣੀ ਥਾਂ ਕੰਮ ਕਰਦੀ ਹੈ ਤੇ ਹਕੂਮਤਾਂ ਵੀ ਇਹ ਪ੍ਰਭਾਵ ਦੇਣਾ ਚਾਹੁੰਦੀਆਂ ਹੁੰਦੀਆਂ ਕਿ ਜੀ ਅਸੀਂ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਇਹ ਤਾਂ ਦੇਖੋ ਇਹਨਾਂ ਦੇ ਆਪਣੇ ਹੀ ਲੋਕ ਨੇ। ਜਿਸ ਤਰ੍ਹਾਂ ਔਰ ਇਹਦੀ ਬੜੀ ਅੱਛੀ ਉਦਾਹਰਣ ਹੈ ਕਿ ਜਦੋਂ ਜੀਸਸ ਕ੍ਰਾਈਸਟ ਨੂੰ ਜਿਹੜਾ ਕਰੂਸੀਫਾਈ ਕਰਨ ਦਾ, ਸਲੀਬ ਤੇ ਚਾੜ ਕੇ ਮਾਰਨ ਦਾ ਫੈਸਲਾ ਹੁੰਦਾ ਹੈ, ਹੁਣ ਹਾਲਾਂਕਿ ਉੱਥੇ ਹਕੂਮਤ ਤਾਂ ਮਾਰਨ ਵਾਲਿਆਂ ਦੀ ਨਹੀਂ ਸੀ, ਜਿਨ੍ਹਾਂ ਨੇ ਫੈਸਲਾ ਦਿੱਤਾ ਧਾਰਮਿਕ ਵਰਡਿਕਟ ਦਿੱਤਾ ਉਹ ਵੀ ਯਹੂਦੀ ਸਨ, ਉਹਨਾਂ ਦੀ ਧਾਰਮਿਕ ਕੌਂਸਲ ਸੀ ਔਰ ਜਿਨ੍ਹਾਂ ਦਾ ਰਾਜ ਸੀ ਰੋਮਨ ਐਮਪਾਇਰ ਸੀ, ਉਹਨਾਂ ਦਾ ਤਾਂ ਰੋਮਨਸ ਦਾ ਇੱਕ ਆਪਣਾ ਮਜ਼ਹਬ ਸੀ, ਉਹਨਾਂ ਦਾ ਕੋਈ ਇਹਨਾਂ ਦੀ ਈਸਾਈਅਤ ਨਾਲ ਜਾਂ ਉਹਨਾਂ ਦੇ ਆਪਣੇ ਪੇਗਨ ਔਰ ਆਪਣੇ ਗੋਡ ਤੇ ਆਪਣਾ ਉਸ ਉਦੋਂ ਤੱਕ ਅਜੇ ਜਿਹੜਾ ਰੋਮ ਕੋਈ ਉਹ ਈਸਾਈਅਤ 'ਚ ਨਹੀਂ ਸੀ ਆਇਆ ਜੀ। ਸੋ ਉਹਨਾਂ ਦਾ ਜਿਹੜਾ ਗਵਰਨਰ ਹੈ ਉਹ ਹੁਣ ਫੈਸਲਾ, ਕਿਉਂਕਿ ਜਿਹੜਾ ਬਲੈਸਫੈਮੀ ਦਾ ਜਾਂ ਕਿ ਭਾਈ ਇਹਨੇ ਧਾਰਮਿਕ ਅਵਗਿਆ ਕੀਤੀ ਹੈ, ਇਹ ਆਪਣੇ ਆਪ ਨੂੰ ਸਨ ਆਫ ਗੋਡ ਕਹਿੰਦਾ ਹੈ, ਰੱਬ ਦਾ ਬੰਦਾ ਕਹਿੰਦਾ ਹੈ, ਉਹ ਯਹੂਦੀਆਂ ਨੇ ਕੀਤਾ। ਪਰ ਉਹਦੇ 'ਚ ਜਦੋਂ ਉਹਨਾਂ ਸੀਨਸ ਨੂੰ ਡੈਪਿਕਟ ਕੀਤਾ ਜਾਂਦਾ ਅੱਜ ਵੀ ਫਿਲਮਾਂ ਦੇ ਵਿੱਚ ਜਾਂ ਡਰਾਮਿਆਂ ਦੇ ਵਿੱਚ, ਤੇ ਫਿਰ ਇਹ ਦਿਖਾਇਆ ਜਾਂਦਾ ਵੀ ਕਾਰਨਰ 'ਚ ਖੜਾ ਜਿਹੜਾ ਗਵਰਨਰ ਸੀ ਰੋਮ ਦਾ ਉਸ ਵੇਲੇ, ਉਹ ਆਪਣੇ ਹੱਥ ਧੋਂਦਾ ਇੱਕ ਚਰਮਚੀ ਦੇ ਵਿੱਚ ਹੀ
ਇਹ ਦੱਸਣ ਦੇ ਲਈ ਕਿ ਮੇਰਾ ਇਸ ਦੇ ਨਾਲ ਕੋਈ ਤਾਲੁਕ ਨਹੀਂ, ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ, ਕਿ ਵੀ ਮੇਰਾ ਕੋਈ ਪਾਰਟ ਨਹੀਂ ਹੈ। ਇਹ ਇਹਨਾਂ ਦੇ ਹੀ ਧਾਰਮਿਕ ਰਹਿਬਰਾਂ ਦਾ ਫੈਸਲਾ ਹੈ ਵੀ ਮੈਂ ਤਾਂ ਇੰਪਲੀਮੈਂਟ ਕਰ ਰਿਹਾ, ਕਿਉਂਕਿ ਰਿਲੀਜੀਅਸ ਲਾਅ ਇਹਨਾਂ ਦਾ ਹੀ ਐਪਲੀਕੇਬਲ ਜੀ। ਸੋ ਇਸ ਲਈ ਜਦੋਂ ਅਸੀਂ ਇਹ ਦਿਨ ਜਿਹੜਾ ਕਿ ਉਹਨਾਂ ਨੇ ਭਾਰਤੀ ਫੌਜ ਨੇ ਹਮਲੇ ਦੇ ਲਈ ਚੁਣਿਆ 3 ਜੂਨ ਦਾ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਤੇ ਫਿਰ ਇਹਦੇ ਨਾਲ ਜੁੜੀ ਜਿਹੜੀ ਸਾਰੀ ਸਾਜ਼ਿਸ਼ ਹੈ, ਕੰਸਪੀਰੇਸੀ ਹੈ, ਜਿਹਦਾ ਜ਼ਿਕਰ ਅਸੀਂ ਅਕਸਰ ਅੱਡ-ਅੱਡ ਸੈਗਮੈਂਟਸ 'ਚ ਕਈ ਵਾਰ ਈਮੇਲਸ ਨੂੰ ਰਿਸਪੌਂਡ ਕਰਦੇ ਹਾਂ ਵੀ ਕਰਦੇ ਹਾਂ, ਜ਼ਾਹਰ ਹੈ ਕਿ ਇਹ ਇੱਕ ਬੜੀ ਵੈਲ ਪਲੈਨਡ ਕੰਸਪੀਰੇਸੀ ਜਿਹਦੇ ਥੱਲੇ ਪ੍ਰੈਜ਼ੀਡੈਂਟ ਸਿੱਖ ਬਣਾਉਣਾ। ਹੁਣ ਜ਼ੈਲ ਸਿੰਘ ਜਿਹਨੇ 10ਵੀਂ ਵੀ ਪਾਸ ਨਾ ਕੀਤੀ ਹੋਏ, ਟੋਟਲੀ ਇਲਿਟਰੇਟ, ਉਹਨੂੰ ਜਿਸ ਲੈਵਲ ਤੱਕ ਰੇਜ਼ ਕੀਤਾ ਗਿਆ, ਚੀਫ ਮਿਨਿਸਟਰ ਵੀ ਇੰਦਰਾ ਗਾਂਧੀ ਨੇ ਉਹਨੂੰ ਪਰਸਨਲੀ ਇੰਟਰਵੀਨ ਕਰਕੇ ਬਣਾਇਆ ਸੀ, ਉਹਦੇ ਨਾਲ ਤਾਂ ਕੋਈ ਬਲਾਕ ਆਫ ਐਮਐਲਏਜ਼ ਨਹੀਂ ਸੀ। ਫਿਰ ਜਦੋਂ ਪੰਜਾਬ 'ਚੋਂ ਹੁਣ ਉਸ ਨੂੰ ਉਹਨਾਂ ਨੇ ਜਦੋਂ ਤੱਕ ਉਹ ਫਾਈਨਲ ਸਟੇਜ ਆਈ ਕਿ ਵੀ ਇਹ ਕੀ ਇਹਦੇ ਤੋਂ ਕੰਮ ਲੈਣਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਨੇ ਜਦੋਂ 1976-77 ਦੇ ਦੌਰ ਦੇ ਵਿੱਚ ਐਮਰਜੈਂਸੀ ਲਾਈ ਤੇ ਸਾਰਾ ਭਾਰਤ ਸੁਸਰੀ ਵਾਂਗ ਸੌਂ ਗਿਆ ਜੀ। ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ 42,000 ਦੇ ਲਗਭਗ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਐਮਰਜੈਂਸੀ ਇੰਦਰਾ ਗਾਂਧੀ ਨੂੰ ਫਾਈਨ ਦੀ ਤੋੜਨੀ ਪਈ। ਉਹਦੀਆਂ ਏਜੰਸੀਆਂ ਨੇ ਵੀ ਕਿਹਾ ਜੀ ਹੁਣ ਤੂੰ ਚੋਣਾਂ ਕਰਾ ਦੇ, ਜਿੱਤ ਜਾਏਗੀ, ਪਰ ਉਹ ਪਾਸਾ ਪੁੱਠਾ ਪੈ ਗਿਆ ਜੀ। ਇੰਦਰਾ ਗਾਂਧੀ ਆਊਟ ਆਫ ਪਾਵਰ ਹੋ ਗਈ ਔਰ ਜਨਤਾ ਪਾਰਟੀ ਦੀ ਸਰਕਾਰ ਮੁਰਾਰਜੀ ਦੇਸਾਈ, ਜੈ ਪ੍ਰਕਾਸ਼ ਨਾਰਾਇਣ ਦੀ ਐਜੀਟੇਸ਼ਨ ਚੱਲ ਰਹੀ ਸੀ, ਉਹਦੇ 'ਚ ਬਣੀ। ਲੇਕਿਨ ਉਹ ਜਿਵੇਂ ਮੈਂ ਅੱਗੇ ਵੀ ਕਹਿੰਦਾ ਵੀ ਉਹ ਚੂੰ ਦਾ ਮੁਰੱਬਾ ਹੀ ਸੀ। ਉਹ ਇੰਨੇ ਉਹਦੇ 'ਚ ਸਾਰੇ ਹੀ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਸੀ, ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਸਮਝਦੇ ਸੀ। ਚੌਧਰੀ ਚਰਨ ਸਿੰਘ ਵੀ, ਦੇਸਾਈ ਵੀ, ਜਗਜੀਵਨ ਰਾਮ ਵੀ, ਚੰਦਰ ਸ਼ੇਖਰ ਵੀ ਜੀ। ਤੇ ਉਸ ਜਿਹੜਾ ਅਲਟੀਮੇਟਲੀ ਜਿਹੜੀ ਗੱਲ ਨੇ ਉਸ ਨੂੰ ਥੱਲੇ ਸੁੱਟਿਆ, ਉਹ ਬੀਜੇਪੀ ਨੇ ਸਪੋਰਟ ਵਾਪਸ ਆਪਣੀਆਂ ਰੱਥ ਯਾਤਰਾ ਔਰ ਹਿੰਦੂਤਵਾ ਦਾ ਏਜੰਡਾ ਇਹ ਲਾਗੂ ਕਰਨਾ ਚਾਹੁੰਦੇ ਸੀ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਫਿਰ ਦੁਬਾਰਾ ਚੋਣਾਂ ਹੋ ਗਈਆਂ। ਇੰਦਰਾ ਗਾਂਧੀ ਫਿਰ ਪਾਵਰ 'ਚ 1980 ਦੇ ਸ਼ੁਰੂ 'ਚ ਹੀ ਆ ਗਈ ਜੀ। ਹੁਣ ਇਹ ਉਹ ਪੀਰੀਅਡ ਹੈ ਕਿਉਂਕਿ ਇੰਦਰਾ ਗਾਂਧੀ ਆਪਣੇ ਆਪ ਦੇ ਵਿੱਚ, ਜੇ ਅਸੀਂ ਉਹਦੀ ਕੁੱਲ, ਕਿਉਂਕਿ ਉਹ ਕਾਤਲ ਹੈ, ਜੇ ਅਸੀਂ ਸੰਤ ਪਿੰਡਾਂ ਵਾਲੇ ਇਸ ਸਾਰੀ ਜੰਗ ਦੇ ਬੈਟਲ ਆਫ ਅਕਾਲ ਤਖਤ ਦੇ ਹੀਰੋ ਨੇ, ਤੇ ਜਿਹੜੀ ਖਲਨਾਇਕ ਹੈ, ਡੈਵਲਿਸ਼ ਜਿਹੜੀ ਹੈ, ਉਹ ਇੰਦਰਾ ਗਾਂਧੀ ਹੈ ਜੀ। ਹੁਣ ਉਸ ਸਾਰੇ 'ਚ ਇੱਥੇ ਵੀ ਜਦੋਂ ਤੁਸੀਂ ਜਿਹਨਾਂ ਦੇ ਡਿਕਟੇਟਰਾਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਹਿਟਲਰ ਹੋਏ, ਮਸੋਲਨੀ ਹੋਏ, ਜਾਂ ਹੁਣ ਵੀ ਈਦੀ ਅਮੀਨ ਸੀ, ਜਾਂ ਲੀਬੀਆ ਦਾ ਗਦਾਫੀ ਸੀ। ਸੋ ਬਹੁਤ ਵਾਰ ਜਿਹੜੇ ਇੱਥੇ ਪਰਸਨੈਲਿਟੀ ਦੇਖਦੇ ਨੇ, ਮਨੋਵਿਗਿਆਨ ਦੇਖਦੇ ਨੇ, ਸਾਈਕੋਲੋਜੀਕਲ ਪਰਸਨੈਲਿਟੀ ਕੀ ਹੈ ਜਿਹੜੀ ਇਹਨਾਂ ਨੂੰ ਇੰਨੇ ਕਾਤਲ ਬਣਾਉਂਦੀ ਹੈ, ਜਿਹੜੀ ਇਹਨਾਂ ਨੂੰ ਬਲੱਡ ਥਰਸਟੀ ਬਣਾਉਂਦੀ ਹੈ, ਜਿਹੜੀ ਇਹਨਾਂ ਨੂੰ ਡਿਕਟੇਟਰ ਬਣਾਉਂਦੀ ਹੈ, ਜਿਹੜੀ ਗੱਲ ਜਿਹੜੀ ਹੈ ਇਹਨਾਂ ਨੂੰ ਬਿਲਕੁਲ ਜ਼ਾਲਮ ਬਣਾਉਂਦੀ ਹੈ ਜੀ। ਤੇ ਬਹੁਤਿਆਂ ਦੇ ਜੇ ਤੁਸੀਂ ਸਾਈਕੋਲੋਜੀਕਲ ਪ੍ਰੋਫਾਈਲ ਦੇਖੋਗੇ ਤਾਂ ਫਿਰ ਆਲਮੋਸਟ ਇੱਕੋ ਜਿਹੇ ਹੀ ਬਣਦੇ ਨੇ। ਡਿਸਟਰਬਡ ਚਾਈਲਡਹੁੱਡ, ਬਚਪਨ ਦੇ ਵਿੱਚ ਸੰਤੋਖ ਨਾ ਹੋਣਾ, ਹਿਲਜੁਲ ਹੋਣੀ, ਕਿਤੇ ਨਾ ਕਿਤੇ ਇਨਫੀਰੀਅਰਿਟੀ ਕੰਪਲੈਕਸ, ਘਟੀਆਪਨ ਦਾ ਅਹਿਸਾਸ, ਕਿਸੇ ਦੀ ਨਲਾਇਕੀ, ਕਿਸੇ ਦਾ ਕੁਛ, ਕੋਈ ਜਿਹੜਾ ਬਹੁਤ ਸਾਰੇ ਆਸਪੈਕਟ ਤੁਹਾਡੇ ਮਨੋਵਿਗਿਆਨ ਦੇ ਤੁਹਾਡੇ ਬਚਪਨ ਦੇ ਵਿੱਚ ਹੀ ਬਣ ਜਾਂਦੇ ਨੇ ਜੀ। ਉਹ ਫਿਰ ਜਿਹੜਾ ਇਹ ਐਟੀਟਿਊਡ ਹੁੰਦਾ ਹੈ ਡਿਕਟੇਟਰਾਂ ਦਾ, ਜਾਂ ਇਸ ਕਿਸਮ ਦਾ ਕਿ ਵੀ ਮੇਰਾ ਹੁਕਮ, ਜਿਵੇਂ ਇਹਦੇ ਬਾਰੇ ਜਦੋਂ ਐਮਰਜੈਂਸੀ ਲੱਗੀ ਤਾਂ ਉਹਨੂੰ ਫਿਰ ਜਿਹੜੇ ਆਪਣੇ ਗੁਣ ਗਾਇਨ ਕਰਨ ਵਾਲੇ ਲੋਕ ਹੁੰਦੇ ਨੇ ਉਹੀ ਸਾਰਿਆਂ ਨੂੰ ਚੰਗੇ ਲੱਗਦੇ ਨੇ ਡਿਕਟੇਟਰਾਂ ਨੂੰ। ਡੀ ਕੇ ਬਰੂਆ ਕਾਂਗਰਸ ਪ੍ਰਧਾਨ ਬਣਾਇਆ, ਅਸਾਮ ਦਾ ਸੀ ਜੀ। ਉਹਨੇ ਕਿਹਾ ਜੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਸੋ ਇਹੋ ਜਿਹੀਆਂ ਗੱਲਾਂ ਵਾਲੇ ਲੋਕ ਉਹਨਾਂ ਨੂੰ ਚੰਗੇ ਲੱਗਦੇ ਨੇ। ਔਰ ਜਿਵੇਂ ਉਹਨਾਂ ਨੇ ਐਮਰਜੈਂਸੀ ਤੋਂ ਬਾਅਦ ਕਿਹਾ ਸੀ ਜਦੋਂ ਕਮਿਸ਼ਨ ਬੈਠਾ ਕਿ ਇੱਥੇ ਤਾਂ ਜੀ ਕੋਈ ਮੰਤਰੀ ਹੈ ਔਰ ਉਹ ਹੈ ਇੰਦਰਾ, ਬਾਕੀ ਤਾਂ ਸਾਰੇ ਸੰਤਰੀ ਨੇ ਜੀ। ਸੋ ਇਹ ਜਿਹੜਾ ਐਟੀਟਿਊਡ ਹੈ ਇਹ ਤੁਹਾਨੂੰ ਸੈਟਿਸਫੈਕਸ਼ਨ ਦਿੰਦਾ ਹੈ ਜਦੋਂ ਕਿ ਤੁਸੀਂ ਬਾਕੀਆਂ ਦੀ ਬੇਇੱਜ਼ਤੀ ਕਰਦੇ ਹੋ, ਪਾਵਰ ਲੈਂਦੇ ਹੋ, ਜਿਹੜਾ ਬੜਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਚੈਲੰਜ ਕੀਤਾ ਹੈ ਉਹਨੂੰ ਤੁਸੀਂ ਹੁੰਦਾ। ਇਹ ਅਹਿਸਾਸੇ ਕਮਤਰੀ ਹੈ, ਇਨਫੀਰੀਅਰਿਟੀ ਕੰਪਲੈਕਸ ਹੁੰਦਾ। ਜਿਵੇਂ ਸਕੂਲਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਜਿਹੜੇ ਬੱਚੇ ਬੁਲਿੰਗ ਕਰਦੇ ਨੇ ਦੂਜਿਆਂ ਨੂੰ, ਉਹ ਕੋਈ ਬਹਾਦਰ ਨਹੀਂ ਹੁੰਦੇ, ਜਾਂ ਇਹ ਨਹੀਂ ਹੁੰਦਾ ਕਿ ਵੀ ਉਹਨਾਂ 'ਚ ਕੋਈ ਵਾਰੀਅਰਨੈਸ ਹੈ। ਉਹ ਜਿਹੜੇ ਨੇ ਅਹਿਸਾਸੇ ਕਮਤਰੀ ਹੁੰਦਾ, ਘਟੀਆਪਨ ਦਾ ਅਹਿਸਾਸ ਹੁੰਦਾ, ਇਨਫੀਰੀਅਰਿਟੀ ਕੰਪਲੈਕਸ ਹੁੰਦਾ, ਤੇ ਉਸ ਚੋਂ ਉਸ ਤਰੀਕੇ ਨਾਲ ਬਿਹੇਵ ਕਰ ਰਹੇ ਹੁੰਦੇ ਨੇ। ਸੋ ਜੇ ਤੁਸੀਂ ਇੰਦਰਾ ਗਾਂਧੀ ਦਾ ਓਵਰਆਲ ਪ੍ਰੋਫਾਈਲ ਦੇਖੋ, ਅਦਰ ਦੈਨ ਉਹਦੀ ਪ੍ਰੋਜੈਨੀ ਜਿਹੜੀ ਸੰਗਤ ਸਿੰਘ ਹਿਸਟੋਰੀਅਨ ਨੇ ਗੰਗੂ ਬ੍ਰਾਹਮਣ ਦੇ ਨਾਲ ਜੋੜੀ ਹੈ ਕਿ ਕਿਵੇਂ ਇਹਦਾ ਇੰਦਰਾ ਗਾਂਧੀ ਦਾ ਪਿਓ ਜਿਹੜਾ ਹੈ ਉਹ ਨਹਿਰੂ ਦਾ ਮੋਤੀ ਲਾਲ ਨਹਿਰੂ, ਔਰ
ਉਸ ਤੋਂ ਪਿੱਛੇ ਜਿਹੜਾ ਇਹਨਾਂ ਦਾ ਵਡੇਰਾ ਰਾਜ ਕੌਲ ਜਿਹੜਾ ਹੈ ਉਹ ਗੰਗੂ ਦੀ ਔਲਾਦ। ਸੋ ਜੇ ਤੁਸੀਂ ਉਸ ਪਾਰਟ ਨੂੰ ਇੱਕ ਪਾਸੇ ਵੀ ਰੱਖਦੇ ਹੋ ਕਿ ਵੀ ਉਹ ਪੁਸ਼ਤ ਦਰ ਪੁਸ਼ਤ ਜਿਹੜੀ ਹੈ ਉਹ ਸਿੱਖ ਵਿਰੋਧੀ ਨਫ਼ਰਤ ਆਈ, ਤਾਂ ਫਿਰ ਇੰਦਰਾ ਗਾਂਧੀ ਦਾ ਡਿਸਟਰਬਡ ਚਾਈਲਡਹੁੱਡ, ਨਹਿਰੂ ਦਾ ਕੋਈ ਆਚਰਣ ਕੋਈ ਅਖਲਾਕ ਨਹੀਂ ਸੀ। ਕਮਲਾ ਨਹਿਰੂ ਵੀ ਉਹਦੀ ਘਰ ਵਾਲੀ ਜਿਹਦੀ ਮਾਂ ਪਰੇਸ਼ਾਨ ਹੀ ਰਹਿੰਦੀ ਸੀ, ਟੀਬੀ ਦੇ ਨਾਲ ਮਰੀ, ਜੋ ਜਾਂ ਗਾਂਧੀ ਦੀ ਘਰ ਵਾਲੀ ਦਾ ਹਾਲ ਸੀ ਕਸਤੂਰਬਾ ਗਾਂਧੀ ਦਾ। ਫਿਰ ਇੰਦਰਾ ਗਾਂਧੀ ਜਿੱਥੇ ਗਈ ਨਾ ਕੋਈ ਪੜ੍ਹਾਈ ਮੁਕੰਮਲ ਹੋਈ ਨਾ ਕੋਈ ਡਿਗਰੀ ਹੋਈ। ਫਿਰ ਮਰਜ਼ੀ ਦੇ ਖਿਲਾਫ ਉਹਨੇ ਪਾਰਸੀ ਦੇ ਨਾਲ ਫਿਰੋਜ਼ ਗਾਂਧੀ ਨਾਲ ਵਿਆਹ ਕਰਨਾ ਚਾਹਿਆ, ਬੜੀ ਦੇਰ ਨਹਿਰੂ ਰੁਕਾਵਟ ਬਣਿਆ ਰਿਹਾ। ਫਿਰ ਗਾਂਧੀ ਨੇ ਫਿਰ ਉਹਦੇ ਨਾਲ ਵੀ ਫਿਰੋਜ਼ ਗਾਂਧੀ ਵੀ ਰੋਲ ਕੇ ਹੀ ਮਾਰਿਆ, ਕਿਉਂਕਿ ਇਹ ਆਪਣੇ ਬੱਚੇ ਲੈ ਕੇ ਆਪਣੇ ਪਿਓ ਕੋਲ ਆ ਗਏ, ਕਿਉਂਕਿ ਨਹਿਰੂ ਪ੍ਰਾਈਮ ਮਿਨਿਸਟਰ, ਪਾਵਰ ਦੀ ਹੰਗਰ। ਉਹਨੂੰ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਨਹਿਰੂ ਨੇ ਦੇ ਵੇਲੇ ਬਣੀ, ਕਾਂਗਰਸ ਦੀ ਵਾਈਸ ਪ੍ਰੈਜ਼ੀਡੈਂਟ ਦੂਜੀ ਵੀ ਬਣੀ। ਸੋ ਪਾਵਰ ਹੰਗਰੀ, ਕੋਈ ਵਿਰੋਧ ਨਾ ਲੈਣਾ ਔਰ ਕੋਈ ਟੋਲਰੇਟ ਨਾ ਕਰਨਾ ਕਿਸੇ ਨੂੰ। ਸੋ ਇਸ ਸਾਰੇ ਦੇ ਥੱਲੇ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਉਹਦਾ ਹੀ ਇੰਡੀਵਿਜੂਅਲ ਪਰਸਨੈਲਿਟੀ, ਉਹਦੇ ਨਾਲ ਰਲੀ ਹੋਈ ਸਾਰੀ ਗੇਮ ਜਿਹਨੂੰ 5 ਸਦੀਆਂ ਦਾ ਵੈਰ ਕਮਾਇਆ, ਅਸੀਂ ਗੱਲ ਕੀਤੀ ਸੀ ਕਿ ਹੁਣ ਉਹ ਬ੍ਰਾਹਮਣਵਾਦੀ ਤਾਕਤਾਂ ਜਿਨ੍ਹਾਂ ਨੇ 47 ਦੇ ਵਿੱਚ ਹੀ ਇਹ ਮਿਥ ਲਿਆ ਸੀ, ਤੁਸੀਂ ਫਰੀडम ਐਟ ਮਿਡਨਾਈਟ ਪੜ੍ਹਦੇ ਹੋ ਕਿ ਕਿਵੇਂ ਈਵਨ 47 ਦੇ ਵਿੱਚ 15 ਅਗਸਤ ਦਾ ਦਿਨ ਵੀ ਜੋਤਸ਼ੀਆਂ ਤੋਂ ਪੁੱਛ ਕੇ ਰੱਖਿਆ। ਨਹਿਰੂ ਭਾਵੇਂ ਕਹਿਣ ਨੂੰ ਆਪਣੇ ਆਪ ਨੂੰ ਐਗਨੋਸਟਿਕ ਕਲੇਮ ਕਰਦਾ ਸੀ ਕਿ ਜੀ ਮੈਂ ਰੱਬ 'ਚ ਯਕੀਨ ਨਾ ਹਾਂ ਜਾਂ ਨਾ ਦੋਨਾਂ 'ਚੋਂ ਕਿਸੇ ਪਾਸੇ ਵੀ ਨਹੀਂ ਹੈ, ਜੇ ਮੈਂ ਕਿਸੇ ਰਿਚੁਅਲ ਹਿੰਦੂਇਜ਼ਮ, ਪਰ ਵਿੱਚੋਂ ਪੱਕਾ ਉਸ ਦਾ ਉਹ ਹਿੰਦੂਤਵਾ ਬਿਲਕੁਲ ਕਾਇਮ ਸੀ। RSS ਨੂੰ ਵੀ ਉਹਨੇ ਇਹਦੇ ਬਾਵਜੂਦ ਕਿ ਗਾਂਧੀ ਦੀ ਹੱਤਿਆ ਦੇ ਵਿੱਚ ਉਸ ਦੇ ਉਹ ਮੁਲਵਸ ਸਨ, ਉਹਨਾਂ ਨੂੰ ਉਹਨੇ ਹੀ ਉਹਦੇ ਵੇਲੇ ਹੀ ਬੈਨ ਟੁੱਟਿਆ ਵੀ। ਸੋ ਕੁੱਲ ਮਿਲਾ ਕੇ ਇਸ ਸਾਰੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਹਿਰੂ ਦੀਆਂ ਫਿਰ ਸਿੱਖ ਵਿਰੋਧੀ ਨੀਤੀਆਂ, ਉਹ ਭਾਵੇਂ ਪੰਜਾਬੀ ਸੂਬੇ ਦੀ ਵਿਰੋਧਤਾ ਹੋਏ ਜਾਂ ਉਹਦੀ ਜਦੋਂ ਤੁਸੀਂ ਹਿਸਟਰੀ ਆਫ ਇੰਡੀਆ ਪੜ੍ਹਦੇ ਹੋ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਵਰਲਡ ਹਿਸਟਰੀ ਸ਼ਾਇਦ ਉਹਦਾ ਕਿਵੇਂ ਉਹਨੇ ਸਿੱਖ ਸਾਰੀ ਜਿਹੜੀ ਸਿੱਖਾਂ ਦੀ ਕੰਟਰੀਬਿਊਸ਼ਨ ਉਹਨੂੰ ਪੇਜ 1.5 ਪੇਜ ਦੇ ਵਿੱਚ ਖਤਮ ਕਰ ਦਿੱਤਾ ਹੈ। 1842 ਚ ਜੇ ਸਿੱਖਾਂ ਨੇ ਸਿੱਖ ਰਾਜ ਦੇ ਵੇਲੇ ਤਿੱਬਤ ਔਰ ਲਦਾਖ, ਛੋਟਾ ਤਿੱਬਤ ਇਹ ਸਿੱਖ ਰਾਜ ਦਾ ਹਿੱਸਾ ਬਣਦਾ, ਤੇ ਨਹਿਰੂ ਜਿਹੜਾ ਬੜਾ ਵੈਲ ਇਨਫੋਰਮਡ ਹੈ ਉਹ ਉਹਨੂੰ ਕਹਿੰਦਾ ਜੇ ਕਿ ਇਹ ਦਿਸ ਵਾਜ਼ ਵਨ ਬਾਈ ਏ ਡੋਗਰਾ ਜਨਰਲ ਜ਼ੋਰਾਵਰ ਸਿੰਘ। ਹਾਲਾਂ ਜ਼ੋਰਾਵਰ ਸਿੰਘ ਸਿੱਖ ਸੀ, ਸਿੱਖ ਰਾਜ ਦੇ ਵੇਲੇ ਸ਼ੇਰ ਸਿੰਘ ਦੇ ਵੇਲੇ ਉਹ ਸਿੱਖ ਰਾਜ ਦਾ ਹਿੱਸਾ ਬਣੇ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਨਹਿਰੂ ਦਾ ਪੰਜਾਬੀ ਸੂਬੇ ਬਾਰੇ ਕਿ ਜੀ ਇਹ ਤਾਂ ਮੇਰੀ ਲਾਸ਼ ਤੇ ਬਣੇਗਾ ਵਾਲੀ ਗੱਲ ਹੀ ਹੈ। ਸੋ ਉਹ ਸਾਰੇ ਮਾਹੌਲ 'ਚ ਵੀ ਇੰਦਰਾ ਗਾਂਧੀ ਗਰੋ ਹੋਈ। ਫਿਰ ਅਸੀਂ ਦੇਖਦੇ ਹਾਂ ਕਿ ਜੇ ਲਾਲ ਬਹਾਦਰ ਸ਼ਾਸਤਰੀ ਨੇ ਜਿਹੜਾ ਇੱਕ ਕਮਿਸ਼ਨ ਬਣਾ ਦਿੱਤਾ ਉਸ ਵੇਲੇ ਦੇ ਸਪੀਕਰ ਪਾਰਲੀਮੈਂਟ ਹੁਕਮ ਸਿੰਘ ਦੀ ਕਮਾਂਡ ਥੱਲੇ ਕਿ ਉਹ ਡਿਸਾਈਡ ਕਰੇਗਾ ਪੰਜਾਬੀ ਸੂਬੇ ਬਾਰੇ, ਤੇ ਇੰਦਰਾ ਗਾਂਧੀ ਨੇ ਜਿਹੜੀ ਆਪਣੀ ਸਵੈ ਜੀਵਨੀ ਮਾਈ ਟਰੂਥ ਲਿਖੀ ਹੈ ਉਹਦੇ 'ਚ ਉਹਨੇ ਕਿਹਾ ਵੀ ਮੈਨੂੰ ਪਤਾ ਲੱਗਿਆ ਵੀ ਉਹ ਰਿਪੋਰਟ ਦੇਣ ਜਾ ਰਿਹਾ ਫੇਵਰੇਬਲ, ਤੇ ਆਈ ਵਾਂਟਡ ਟੂ ਟੈਲ ਹਿਮ ਕਿ ਨਾਟ ਟੂ ਡੂ ਦੈਟ ਬਟ ਦੈਟ ਵਾਸ ਟੂ ਲੇਟ। ਸੋ ਜੇ ਹੁਣ ਪੰਜਾਬੀ ਸੂਬਾ ਬਣਾਉਣਾ, ਕਿਉਂਕਿ ਉਸ ਕਮੇਟੀ ਦੇ ਵਿੱਚ ਆਲਰੇਡੀ ਉਹਦੀ ਰਿਕਮੈਂਡੇਸ਼ਨ ਪਬਲਿਕ ਹੋ ਚੁੱਕੀ ਸੀ, ਅਜੇ ਇੰਦਰਾ ਗਾਂਧੀ ਇੰਨੀ ਪਾਵਰਫੁਲ ਨਹੀਂ ਸੀ। 65 ਦੀ ਲੜਾਈ ਤੋਂ ਬਾਅਦ ਸ਼ਾਸਤਰੀ ਦੇ ਨਾਲ ਕੀ ਹੋਇਆ ਅੱਜ ਤੱਕ ਵੀ ਇਹ ਇੱਕ ਮਿਸਟਰੀ ਹੈ ਕਿ ਵੀ ਵੈਦਰ ਉਹਦੀ ਨੈਚੁਰਲ ਡੈਥ ਸੀ ਜਾਂ ਇੰਦਰਾ ਗਾਂਧੀ ਜਾਂ ਉਸ ਲੌਬੀ ਦੀ ਕੋਈ ਕੰਸਪੀਰੇਸੀ ਸੀ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਐਂਟੀ ਸਿੱਖ ਲਾਈਨ, ਫਿਰ ਮੇਨਕਾ ਗਾਂਧੀ ਨਾਲ ਸੰਜੇ ਗਾਂਧੀ ਦਾ ਵਿਆਹ ਜਿਹੜਾ ਉਹ ਉਹਦੇ ਪਿਓ ਨੇ ਮੇਨਕਾ ਦੇ ਨੇ ਜਿਹੜਾ ਕਿ ਸਿੱਖ ਬੈਕਗਰਾਊਂਡ ਦੀ ਸੀ, ਕਰਨਲ ਆਨੰਦ, ਉਹ ਰਿਵਾਲਵਰ ਰੱਖ ਕੇ ਕਰਨ ਵਾਲੀ ਗੱਲ ਸੀ, ਕਿਉਂਕਿ ਉਹ ਸੰਜੇ ਦਾ ਤਾਂ ਇਹ ਆਦਤ ਸੀ ਵੀ ਕੁੜੀਆਂ ਨੂੰ ਖਰਾਬ ਕਰਨਾ, ਉਹਦੇ 'ਚ ਵੀ ਇਹ ਵੀ ਉਹਦਾ ਹਿੱਸਾ ਸੀ। ਔਰ ਉਹਦੇ 'ਚ ਉਹਨੂੰ ਕਦੇ ਵੀ ਮੇਨਕਾ ਗਾਂਧੀ ਪਸੰਦ ਨਹੀਂ ਆਈ ਕਿ ਸਿੱਖ ਕੁੜੀ ਕਿੱਥੇ ਆ ਵੜੀ ਹੈ ਸਾਡੇ, ਹਾਲਾਂ ਉਹਦੀਆਂ ਕਰਤੂਤਾਂ ਉਦੋਂ ਕੀ ਸੀ ਜਾਂ ਅੱਜ ਕੀ ਨੇ, ਲੇਕਿਨ ਇਹਦੇ ਬਾਵਜੂਦ ਕਿ ਉਹ ਡੀਜਨਰੇਟ ਕਿਸਮ ਦੇ ਵੀ ਜਿਹੜੇ ਨੇ ਉਹ ਵੀ ਉਹਨੂੰ ਪਸੰਦ ਨਹੀਂ ਸੀ। ਔਰ ਜਦੋਂ ਤੁਸੀਂ ਮੇਨਕਾ ਔਰ ਇਹਨਾਂ ਦੀਆਂ ਲੜਾਈਆਂ ਦੇਖਦੇ ਹੋ ਔਰ ਮੇਨਕਾ ਗਾਂਧੀ ਦੀ ਦੇ ਬਾਰੇ ਲਿਖਤਾਂ, ਫਿਰ ਸਮਝ ਆਉਂਦੀ ਹੈ ਕਿ ਕਿਵੇਂ ਉਹਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਵੀ ਇਹ ਸਾਡੇ ਕਲਚਰ 'ਚ ਫਿੱਟ ਹੋ ਸਕਦੀ ਹੈ, ਕਿ ਉਹ ਇੱਕ ਡਿਫਰੈਂਟ ਬੈਕਗਰਾਊਂਡ 'ਚੋਂ ਆਈ ਹੈ। ਸੋ ਉਹਨੂੰ ਇੱਕ ਇਟਾਲੀਅਨ ਕੈਥੋਲਿਕ ਦੇ ਨਾਲ ਉਹ ਜ਼ਿਆਦਾ ਕੰਫਰਟੇਬਲ ਸੀ ਦੈਨ ਉਹਦੇ, ਹਾਲਾਂਕਿ ਮੇਨਕਾ ਗਾਂਧੀ ਭਾਵੇਂ ਬਾਅਦ ਦੇ ਵਿੱਚ ਉਹਦਾ ਜੋ ਮਰਜ਼ੀ ਹੈ, ਉਸ ਪੀਰੀਅਡ 'ਚ ਸੋਨੀਆ ਦੀ ਬੈਕਗਰਾਊਂਡ ਆਪਣੀ ਇੱਕ ਵੇਟਰੈਸ ਸੀ, ਇਹ ਕੋਈ ਪੜ੍ਹਾਈ ਕਰਨ ਥੋੜੀ ਗਈ ਹੋਈ ਸੀ, ਉੱਥੇ ਵੇਟਰੈਸ ਸੀ ਜਦੋਂ ਰਾਜੀਵ ਗਾਂਧੀ ਜਿਹੜਾ ਹੈ ਉਹ ਕਾਬੂ ਕੀਤਾ। ਸੋ ਉਹ ਉਹਦੀ ਇੱਕ ਵੱਖਰੀ ਬੈਕਗਰਾਊਂਡ ਹੈ ਵੀ ਉਹ ਕੀ ਹੈ। ਸੋ ਕੁੱਲ ਮਿਲਾ ਕੇ ਮੈਂ ਇਸ ਲਈ ਅੱਜ ਦੇ ਇਸ ਮੌਕੇ ਤੇ ਸਾਰਾ ਕੁਝ ਡਿਸਕਸ ਕਰ ਰਹੇ ਹਾਂ ਕਿ ਉਹਦੀ ਬੈਕਗਰਾਊਂਡ ਜਿਹੜੀ ਹੈ ਟਿਪੀਕਲ ਐਂਟਾਈ ਸਿੱਖ। ਪੰਜਾਬੀ ਸੂਬਾ ਬਣਿਆ ਗੁਲਜ਼ਾਰੀ ਲਾਲ ਨੰਦਾ ਜਿਹੜਾ ਬਿਲਕੁਲ ਨੋਨ ਫਿਰਕੂ ਆਰੀਆ ਸਮਾਜੀ ਪੰਜਾਬੀ ਹਿੰਦੂ, ਉਹਨੂੰ ਹੋਮ ਮਿਨਿਸਟਰ ਬਣਾਇਆ ਉਹਨੇ,
ਸਾਰਾ ਕੱਟ ਵੱਢ ਕਰਕੇ ਪਾਣੀ ਵੀ ਬਾਹਰ, ਇਲਾਕੇ ਵੀ ਬਾਹਰ, ਇੱਧਰ ਉੱਧਰ ਕਰ ਦਿੱਤਾ ਸਾਰਾ। ਔਰ ਹੁਣ ਉਹ ਸਾਰੀ ਲੌਬੀ ਜਿਹੜੀ 1000 ਸਾਲ ਦੀ, ਜਦੋਂ ਹੁਣ ਇਹ ਸਿੰਗਲ ਔਰ ਦੂਜੇ, ਫਿਰ ਇੰਦਰਾ ਗਾਂਧੀ ਨੂੰ ਜਿਸ ਸ਼ੇਰ ਦੀ ਸਵਾਰੀ ਹਿੰਦੂ ਤਵੀਆਂ ਨੇ ਕਰਵਾਈ ਜੀ 1971 ਦੇ ਵਿੱਚ ਬੰਗਲਾਦੇਸ਼, ਜਦੋਂ ਤੁਸੀਂ ਮਾਈਂਡਸੈਟ ਦੇਖੋ, ਹਾਲਾਂ ਇੰਦਰਾ ਗਾਂਧੀ ਨਾ ਕੋਈ ਅਖਲਾਕ ਸੀ ਉਹਦੇ 'ਚ, ਨਾ ਉਹਦੇ ਪਰ ਭਰੀ ਹੋਈ ਸੁਪਰਸਟੀਸ਼ਨ ਦੀ ਵੀ ਤੇ ਹਿੰਦੂਤਵਾ ਪ੍ਰਾਈਡ ਵੀ ਕਿਤੇ ਨਾ ਕਿਤੇ। ਜਦੋਂ ਬੰਗਲਾਦੇਸ਼ ਬਣਾ ਦਿੱਤਾ, ਪਾਕਿਸਤਾਨ 2 ਹਿੱਸੇ 'ਚ ਤੋੜਿਆ, ਤੇ ਇੰਦਰਾ ਗਾਂਧੀ ਦਾ ਬਿਆਨ ਸੀ ਕਿ 1000 ਸਾਲ का ਬਦਲਾ ਲੈ ਲਿਆ ਗਿਆ ਹੈ। ਹੁਣ ਜੇ ਅੱਜ ਭਾਗਵਤ ਜਾਂ ਸਿੰਗਲ ਜਾਂ ਦੂਜੇ 1000 ਸਾਲ ਬਾਅਦ ਰਾਜ ਦੀ ਗੱਲ ਕਰਦੇ ਨੇ, ਇਹ ਇਹਨਾਂ ਦੀ ਤਾਂ ਆਈਡੀਓਲੋਜੀ ਹਿੰਦੂਤਵਾ ਦੀ ਹੈ। ਇੰਦਰਾ ਗਾਂਧੀ ਦਾ ਇਹ ਵਿਚਾਰ ਆਪਣੇ ਆਪ 'ਚ ਹੀ ਦੱਸਦਾ ਵੀ ਉਹਦੇ ਅੰਦਰ ਕੀ ਚੱਲ ਰਿਹਾ ਸੀ, ਔਰ ਫਿਰ ਕਿਸ ਤਰੀਕੇ ਨਾਲ ਉਹਨਾਂ ਹੀ ਹਿੰਦੂਤਵੀ ਤਾਕਤਾਂ ਨੇ ਜਿਨ੍ਹਾਂ ਨੇ ਇਵੈਂਚੁਅਲੀ ਉਹਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ। ਹੁਣ ਦੁਰਗਾ ਕੀ ਹੈ? ਰਾਖਸ਼ਾਂ ਨੂੰ ਮਾਰਦੀ ਹੈ। ਰਾਖਸ਼ ਉਹ ਨੇ ਜਿਹੜੇ ਅਨਪਲੇਜ਼ੈਂਟ, ਜਿਹੜੇ ਇਹਨਾਂ ਦੇ ਫਿੱਟ ਨਹੀਂ ਹੁੰਦੇ, ਉਹਨੇ ਉਹ ਖੱਪਰ ਖੂਨ ਦਾ ਭਰਿਆ ਹੋਇਆ ਰਾਖਸ਼ਾਂ ਦਾ, ਉਹਨੂੰ ਪੀਂਦੀ ਹੈ। ਸੋ ਮੁਸਲਮਾਨ, ਮਲੇਚ, ਸਿੱਖਾਂ ਦੇ ਲਈ। ਔਰ ਇੱਕ ਪਾਰਟ ਜਿਹੜਾ ਮੈਂ ਜ਼ਰੂਰ ਮੈਂਸ਼ਨ ਕਰਾਂਗਾ ਕਿ ਤੁਸੀਂ 1980 ਤੋਂ ਹੀ ਲੈ ਕੇ 1984 ਤੱਕ, ਰਾਦਰ 1978 ਤੋਂ ਹੀ ਕਿਵੇਂ ਨਰਕਧਾਰੀਆਂ ਨੂੰ ਬਿਲਟ ਕੀਤਾ ਜੀ, ਕਿਵੇਂ ਉਹਨਾਂ ਨੂੰ ਬਰੀ ਕਰਵਾਉਣ ਤੱਕ ਗਏ, ਉਸ ਸਾਰੇ ਦੌਰ ਦੇ ਵਿੱਚ ਕਿਵੇਂ ਉਹਨਾਂ ਦੀ ਪੁਸ਼ਤਪਨਾਈ ਜਿਹੜੀ ਹੈ ਉਹ ਹੁੰਦੀ ਰਹੀ, ਔਰ ਕਿਵੇਂ ਫਿਰ 3-4 ਸਾਲ ਸਾਰਾ ਭਾਰਤ ਦਾ ਮੀਡੀਆ ਇਸ ਗੱਲ ਨੂੰ ਪ੍ਰੂਵ ਕਰਨ ਦੇ ਉੱਤੇ ਲੱਗਾ ਹੋਇਆ ਸੀ ਕਿ ਸਿੱਖ ਅਲਗਾਵਵਾਦੀ, ਆਤੰਕਵਾਦੀ, ਦਹਿਸ਼ਤਗਰਦ ਔਰ ਪਤਾ ਨਹੀਂ ਕੀ ਔਰ ਲੋਕਾਂ ਦਾ ਮਾਈਂਡ। ਇਹ ਹੁਣ ਮਾਈਂਡਸੈਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇੱਕ ਫ੍ਰੈਂਚ ਕਿਸਾਨਾਂ ਦੀ ਹੀਰੋਇਨ ਜੋਨ ਆਫ ਆਰਕ ਦਾ ਨਾਮ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਆਉਂਦਾ। ਉਹ ਬਹਾਦਰ ਫਰਾਂਸ ਦੇ ਜੱਟਾਂ ਦੀ ਕੁੜੀ, ਕਿਸਾਨਾਂ ਦੀ ਕੁੜੀ, ਫਾਰਮਰਸ ਦੀ, ਉਹਨੇ ਕਿਸ ਤਰੀਕੇ ਦੇ ਨਾਲ ਚੈਲੰਜ ਕੀਤਾ ਬ੍ਰਿਟਿਸ਼ ਰਜੀਮ ਨੂੰ। ਉਹ ਯੰਗ ਸੀ, 14-15 ਸਾਲ ਦੀ ਉਮਰ 'ਚ ਉਹਨੇ ਆਪਣੇ ਲੋਕਾਂ ਨੂੰ ਆਰਗੇਨਾਈਜ਼ ਕਰਕੇ ਅੰਗਰੇਜ਼ਾਂ ਨੂੰ ਬਾਹਰ ਧੱਕਿਆ, ਇੱਕ ਤੋਂ ਬਾਅਦ ਇੱਕ ਇਲਾਕਾ ਫਤਿਹ ਕੀਤਾ। ਹੁਣ ਅੰਗਰੇਜ਼ ਜਿਹੜੇ ਨੇ ਉਹ ਦੇਖ ਰਹੇ ਸੀ ਕਿ ਵੀ ਇਹ ਹੀਰੋਇਨ ਜਿਹੜੀ ਹੈ ਲੋਕਾਂ ਦੀ ਨਾਇਕਾ ਹੈ, ਇਹ ਤਾਂ ਕਿਤੇ ਦੀ ਕਿਤੇ ਜਾ ਰਹੀ ਹੈ। ਉਹ ਉਹਨੂੰ ਬਦਨਾਮ ਕਰਨਾ ਚਾਹੁੰਦੇ ਸੀ ਤਾਂ ਕਿ ਕਿਤੇ ਨਾ ਕਿਤੇ ਕਿਸੇ ਬਹਾਨੇ ਦੇ ਨਾਲ ਉਸ ਨੂੰ ਮਾਰਿਆ ਜਾ ਸਕੇ, ਔਰ ਫਿਰ ਇੱਕ ਲੜਾਈ ਦੇ ਵਿੱਚ ਉਹ ਕਾਬੂ ਆ ਜਾਂਦੀ ਹੈ। ਔਰ ਫਿਰ ਜਿਹੜਾ ਫਤਵਾ ਦਵਾਇਆ ਜਾਂਦਾ ਉਹਦੇ ਖਿਲਾਫ ਜੋਨ ਆਫ ਆਰਕ ਦੇ, ਕਿਉਂਕਿ ਉਹਨਾਂ ਜ਼ਮਾਨੇ 'ਚ ਹੁੰਦਾ ਸੀ ਕਿ ਜੀ ਇਹ ਜਾਦੂਗਰਨੀ ਹੈ, ਜਿਹੜੇ ਕਿ ਕੈਥੋਲਿਕ ਪ੍ਰੈਕਟਿਸ ਨਹੀਂ ਸੀ, ਔਰ ਜੇ ਉਹਨੂੰ ਵਿਚ ਕਰਾਫਟ ਕਹਿੰਦੇ ਸੀ। ਔਰ ਜਾਦੂਗਰਨੀ ਨੂੰ ਵਿੱਚ ਅਸੀਂ ਭੂਤਨੀ ਨੂੰ ਵੀ ਕਹਿੰਦੇ ਹਾਂ। ਇਹ W ਨਾਲ ਹੈ, ਇੱਕ ਬੱਬੇ ਨਾਲ ਹੁੰਦਾ ਹੈ, ਉਹ ਕੁੱਤੀ ਲਈ ਹੁੰਦਾ ਹੈ। ਸੋ ਇਹ ਵਿੱਚ ਹੈ। ਸੋ ਵਿਚ ਕਰਾਫਟ ਜਿਹੜਾ ਹੈ ਉਹਦੇ ਥੱਲੇ ਸਜ਼ਾ ਇਹ ਸੀ ਕਿ ਜਿਹੜਾ ਵਿਚ ਕਰਾਫਟ ਕਰਦਾ ਉਹਨੂੰ ਜਿਉਂਦੇ ਸਟੇਕ ਦੇ ਉੱਤੇ ਸਾੜ ਦਿਓ ਜੀ। ਹੁਣ ਜੋਨ ਆਫ ਆਰਕ ਉਹਨਾਂ ਦੇ ਲਈ, ਗੋਰਿਆਂ ਦੇ ਲਈ ਬੜਾ ਵੱਡਾ ਪੋਲੀਟੀਕਲ ਚੈਲੰਜ ਸੀ, ਪਰ ਜਦੋਂ ਉਹਦੀ ਐਗਜ਼ੀਕਿਊਸ਼ਨ ਕੀਤੀ, ਉਹਨੂੰ ਐਸੀ ਧਾਰਮਿਕ ਰੰਗਤ ਦਿੱਤੀ ਗਈ ਕੈਥੋਲਿਕ ਦੀ ਕਿ ਜੀ ਇਹ ਤਾਂ ਵਿਚ ਕਰਾਫਟ ਕਰਦੀ ਸੀ, ਔਰ ਇਹਦੇ ਲਈ ਇਹਨੂੰ ਜਿਹੜਾ ਮਾਰਨਾ, ਇਹਨੂੰ ਟੂ ਬਰਨ ਐਟ ਦਾ ਸਟੇਕ, ਜਿਉਂਦਿਆਂ ਸਾੜ ਦਿੱਤਾ ਸੀ, ਕਿਉਂਕਿ ਇਹ ਤਰੀਕਾ। ਸੋ ਅਸੀਂ ਸਮਝਦੇ ਹਾਂ ਕਿ ਜੂਨ 84 ਦੇ ਇਸ ਹਮਲੇ ਤੋਂ ਪਹਿਲਾਂ ਭਾਰਤ ਦੀ ਬਹੁ ਗਿਣਤੀ ਨੂੰ ਮੀਡੀਆ ਰਾਹੀਂ ਤਿਆਰ ਕੀਤਾ ਗਿਆ। ਸਿੱਖਾਂ ਨੂੰ ਇੱਕ ਖਤਰਨਾਕ, ਖੁੰਖਾਰ ਉਹਨਾਂ ਕਰੈਕਟਰਸ ਦੇ ਤੌਰ ਤੇ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਜਿਹੜੇ ਹਿੰਦੂਆਂ ਦੇ ਖੂਨ ਦੇ ਪਿਆਸੇ ਨੇ, ਜਿਹੜੀ ਕਿ ਗੱਲ ਫੈਕਟ ਨਹੀਂ ਸੀ। ਉਹਦੇ ਲਈ ਫਿਰ ਏਜੰਸੀਆਂ ਨੇ, ਜਦੋਂ ਇੰਦਰਾ ਗਾਂਧੀ ਦੁਬਾਰਾ ਪਾਵਰ 'ਚ ਆਈ, ਉਹ ਪੂਰਾ ਇੱਕ ਸੈਟਅਪ, ਕਿਵੇਂ ਉਹਨਾਂ ਨੇ ਉਹਦੇ ਥੱਲੇ ਪ੍ਰੈਕਟਿਸ ਕੀਤੀ, ਕਿਵੇਂ ਸਪੈਸ਼ਲੀ ਉਹਨਾਂ ਨੇ ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜ਼ੈਲ ਸਿੰਘ ਨੂੰ ਹੋਮ ਮਿਨਿਸਟਰ ਤੋਂ ਪ੍ਰੈਜ਼ੀਡੈਂਟ ਬਣਾਇਆ ਗਿਆ, ਕਿਉਂਕਿ ਫੌਜ ਅਲਟੀਮੇਟਲੀ ਪ੍ਰੈਜ਼ੀਡੈਂਟ ਦੇ ਥੱਲੇ ਹੁੰਦੀ ਹੈ, ਭਾਵੇਂ ਉਹ ਟਿਟੂਲਰ ਹੈਡ ਹੀ ਹੁੰਦਾ ਹੈ। ਫਿਰ ਹੁਣ ਇਹ ਦਿਆਲ, ਬਰਾੜ, ਇਹ ਸਾਰੇ ਇਨਲਾਈਨ ਕਰਨੇ, ਇਹ ਐਵੇਂ ਨਹੀਂ ਸੀ। ਪ੍ਰਭਾਵ ਇਹ ਸੀ ਕਿ ਜੇ ਲਾ ਐਂਡ ਆਰਡਰ ਸਿਚੁਏਸ਼ਨ ਹੈ, ਔਰ ਉਹਦੇ ਲਈ ਸਾਡੇ ਕੋਲ ਕੋਈ ਚੋਇਸ ਨਹੀਂ ਸੀ। ਸੋ ਉਹਨਾਂ ਨੇ ਇਹ ਸਾਰਾ ਜਿਹੜਾ ਖਾਕਾ ਹੈ, ਔਰ ਜਿਵੇਂ ਪਾਕਿਸਤਾਨ ਦੇ ਨਾਲ ਬਾਰਡਰ ਸੀਲ ਕਰ ਦਿੱਤਾ ਹੈ। ਹੁਣ ਇਹ ਕਹਿਣਾ ਸੰਤਾਂ ਦੇ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਨਾ ਸੰਤਾਂ ਦੇ ਖਿਲਾਫ ਕੋਈ FIR ਨਾ ਕੋਈ ਹੋਰ ਅੰਦਰ, ਕਿ ਉਹ ਲਿਸਟ ਕੋਈ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਹੋਏ ਸਰਕਾਰ ਨੇ ਕਿ ਜੀ ਇਹ ਕੰਪਲੈਕਸ ਦੇ ਅੰਦਰ ਨੇ, ਇਹਨਾਂ ਨੂੰ ਤੁਸੀਂ ਸਾਡੇ ਹਵਾਲੇ ਕਰੋ, ਨਹੀਂ ਤਾਂ ਅਸੀਂ ਹਮਲਾ ਕਰਾਂਗੇ। ਸੋ ਕੁੱਲ ਮਿਲਾ ਕੇ, ਔਰ ਦਿਨ ਦੀ ਚੋਣ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਜਦੋਂ ਕਿ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਚੰਗੀ ਤਰ੍ਹਾਂ ਪਤਾ ਸੀ ਕਿ ਬਹੁਤ ਵੱਡੀ ਗਿਣਤੀ, ਹੁਣ ਕਿੰਨੀਆਂ ਸ਼ਹੀਦੀਆਂ ਦਰਬਾਰ ਸਾਹਿਬ 'ਚ ਹੋਈਆਂ, ਇਹ ਗਿਣਤੀ 4000 ਤੋਂ 10000 ਤੱਕ ਜਾਂਦੀ ਹੈ। ਪਰ ਇੱਕ ਗੱਲ ਜਿਹੜੀ ਅਸੀਂ ਅਕਸਰ ਮੈਂਸ਼ਨ ਕਰਦੇ ਹਾਂ, ਹਾਲਾਂਕਿ ਉਹਨਾਂ ਗੁਰਦੁਆਰਿਆਂ ਦੇ ਵੇਰਵੇ ਦੇਣ ਤੋਂ ਅਸੀਂ ਅਸਮਰੱਥ ਹਾਂ ਕਿਉਂਕਿ ਕੋਈ ਕੰਪਾਈਲੇਸ਼ਨ ਨਹੀਂ ਹੋਈ, ਕਿ ਕੱਲਾ ਇੱਕੋ ਹੀ ਅਕਾਲ ਤਖਤ ਜਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਹੁੰਦਾ। 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਵੀ 3 ਜੂਨ ਦੀ
ਰਾਤ ਨੂੰ ਧਾਵਾ ਬੋਲਿਆ ਜਾਂਦਾ ਜੀ। ਔਰ 4 ਗੁਰਦੁਆਰਾ ਸਾਹਿਬ ਐਸੇ ਨੇ ਜਿਨ੍ਹਾਂ ਦੇ ਵਿੱਚ ਟੈਂਕ ਲਿਆਂਦੇ ਜਾਂਦੇ ਨੇ। ਦਰਬਾਰ ਸਾਹਿਬ ਦੀ ਪਰਿਕਰਮਾ ਜਿੱਥੇ ਵਿਜੰਤਾ ਟੈਂਕ ਇਹਨਾਂ ਦੇ 8 ਦੇ ਕਰੀਬ ਇਸਤੇਮਾਲ ਹੋਏ, ਤਰਨਤਾਰਨ ਸਾਹਿਬ, ਗੁਰਦੁਆਰਾ ਮੁਕਤਸਰ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਔਰ ਫਿਰ ਕੱਲੇ ਪੰਜਾਬ 'ਚ ਹੀ ਨਹੀਂ, ਅਸੀਂ ਦੇਖਦੇ ਹਾਂ ਈਵਨ ਮੰਜੀ ਸਾਹਿਬ ਅੰਬਾਲਾ ਤੇ ਵੀ ਅਟੈਕ ਹੁੰਦਾ ਹੈ, ਪੌਂਟਾ ਸਾਹਿਬ ਵੀ ਜਿਹੜੀ ਹੈ ਆਰਮੀ ਐਕਸ਼ਨ ਹੁੰਦਾ ਹੈ, ਔਰ ਜਿਹੜੇ ਈਵਨ ਪ੍ਰਾਈਵੇਟ ਕੁਝ ਡੇਰੇ ਜਾਂ ਸੰਤ ਵੀ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਜੀ ਪਿੰਡਾਂ ਵਾਲਿਆਂ ਨਾਲ ਸਿੰਪੈਥਾਈਜ਼ ਕਰਦੇ ਨੇ ਜਾਂ ਸਿੱਖ ਮਾਈਂਡਡ ਨੇ, ਜਿਵੇਂ ਰਾਮਪੁਰ ਖੇੜਾ ਹੈ, ਇਹਨਾਂ ਦੇ ਉੱਤੇ ਵੀ ਜਿਹੜਾ ਉਹ ਧਾਵਾ ਬੋਲਿਆ ਜਾਂਦਾ। ਹੁਣ ਇਹ ਜਿਹੜਾ ਸਾਰਾ ਪਾਰਟ ਹੈ ਇਹ 3 ਜੂਨ ਨੂੰ ਕੋਈ ਓਵਰਨਾਈਟ ਨਹੀਂ ਹੋਇਆ। ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਕਿਵੇਂ ਵੈਸਟਰਨ ਕਮਾਂਡ ਦੇ ਸਿਨਾ ਨੇ ਕਿਹਾ ਵੀ ਉਹ ਤਾਂ ਗ੍ਰਿਫਤਾਰੀ ਦੇ ਵੇਲੇ ਟੈਂਕ ਵਰਤਣਾ ਚਾਹੁੰਦੇ ਸੀ ਜੀ। ਸੋ ਜਿਹੜੀਆਂ ਕੁਝ ਚੀਜ਼ਾਂ ਹੋਰ ਇਸ ਹਮਲੇ ਦੇ ਵਿੱਚ 에ਅਰ ਫੋਰਸ ਦਾ ਇਸਤੇਮਾਲ, ਇਸ ਤੋਂ ਇਲਾਵਾ ਉਹ ਜ਼ਹਿਰੀਲੀ ਗੈਸ ਜਿਹੜੀ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਇਸਤੇਮਾਲ ਕੀਤੀ ਗਈ, ਨੇਵਲ ਡਾਈਵਰਸ, ਨੇਵੀ ਦਾ ਜਿਹੜਾ ਹੱਲਾ ਜੀ। ਔਰ ਇਸ ਦੇ ਲਈ ਲੋਕਾਂ ਨੂੰ ਪਹਿਲਾਂ ਹੀ, ਜਿਵੇਂ ਜੌਨ ਆਫ ਆਰਕ ਦੀ ਮੈਂ ਗੱਲ ਕੀਤੀ ਹੈ ਕਿ ਵੀ ਉਹਨਾਂ ਨੇ ਤਿਆਰ ਕੀਤਾ ਹੋਇਆ ਸੀ ਮੈਂਟਲੀ ਕਿ ਜੀ ਇੱਥੇ ਆਤੰਕਵਾਦੀ ਨੇ, ਅਲਗਾਵਵਾਦੀ ਨੇ, ਤੇ ਸਹਾਰਾ ਕੂੜ ਫਿਰੇ ਪ੍ਰਧਾਨ ਵੇ ਲਾਲੋ ਦੇ ਥੱਲੇ ਰਾਜੀਵ ਗਾਂਧੀ ਸੰਤਾਂ ਨੂੰ ਧਾਰਮਿਕ ਨੇਤਾ ਕਹਿ ਰਿਹਾ, ਇੰਦਰਾ ਗਾਂਧੀ ਕਹਿ ਰਹੀ ਹੈ ਜੀ ਅਸੀਂ ਬਿਲਕੁਲ ਨਹੀਂ ਜਾਵਾਂਗੇ। ਔਰ ਜਿਹੜਾ ਇਨ ਦਾ ਐਂਡ ਜਿਸ ਤਰੀਕੇ ਦੇ ਨਾਲ ਇਹ ਸਾਰਾ ਫੌਜੀ ਹਮਲਾ ਹੋਇਆ, ਇਹ ਗੱਲ ਸਾਬਤ ਕਰਦੀ ਹੈ ਕਿ ਇਹ ਇੱਕ ਆਲ ਆਊਟ ਟੋਟਲ ਵਾਰ ਸੀ ਸਿੱਖਾਂ ਦੇ ਖਿਲਾਫ। ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਜਿਵੇਂ ਇੱਕ ਦੁਸ਼ਮਣ ਦੀ ਟੈਰੀਟਰੀ 'ਚ ਜਾ ਕੇ ਵੀ ਦੁਸ਼ਮਣ ਦੀ ਫੌਜ ਨਾਲ ਡੀਲ ਕਰਨਾ ਹੋ ਰਿਹਾ, ਪਰ ਦੁਸ਼ਮਣ ਦੇ ਸਿਵਿਲੀਅਨਸ ਦੇ ਨਾਲ ਉਹਦੇ ਲਈ ਜਨੀਵਾ ਪ੍ਰੋਟੋਕੋਲਸ ਨੇ, ਅੰਤਰਰਾਸ਼ਟਰੀ ਕਾਨੂੰਨ ਬਣੇ ਹੋਏ ਨੇ, ਲੇਕਿਨ ਇਹਨਾਂ ਨੇ ਆਪਣੇ ਦੇਸ਼ ਦੇ ਸ਼ਹਿਰੀਆਂ ਨੂੰ ਦੁਸ਼ਮਣ ਵਾਂਗ ਟਰੀਟ ਕੀਤਾ। ਕਿਵੇਂ ਜਿਉਂ-ਜਿਉਂ ਇਹ ਦਿਨ ਅੱਗੇ ਤੁਰਨਗੇ, ਕਿਉਂਕਿ 3 ਨੂੰ ਕੰਪਲੀਟ ਕੱਟ ਆਫ ਲਾਈਨ ਹੈ ਔਰ 3 ਔਰ 4 ਜੂਨ ਦੀ ਫਿਰ ਅਰਲੀ ਮਾਰਨਿੰਗ ਜਿਹੜਾ ਪਹਿਲਾ ਗੋਲਾ ਹੈ ਉਹ ਉਹਨਾਂ ਦੀਆਂ ਤੋਪਾਂ ਦਾਗਦੀਆਂ ਨੇ। ਪਰ ਇਸ ਮੌਕੇ ਜਿਹੜਾ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਜੀ ਅਸੀਂ ਅਨਾਉਂਸ ਕੀਤਾ ਬਾਹਰ ਆ ਜਾਓ, ਇਹ ਕੋਈ ਇਸ ਕਿਸਮ ਦੀ ਗੱਲ ਵੀ, ਕਿਉਂਕਿ ਉਹਨਾਂ ਦਾ ਮਕਸਦ ਬਿਗ ਬੈਗ ਸੀ ਸ਼ੂਟ ਦੇ ਨਾਲ ਭਰਨਾ, ਔਰ ਉਹਦੇ ਲਈ ਜਿਹੜੀ ਕਿਵੇਂ ਬੇਗੁਨਾਹ ਜਿਹੜੀਆਂ ਬੀਬੀਆਂ, ਬੱਚੇ ਔਰ ਬਜ਼ੁਰਗ ਵੀ ਮਾਰੇ ਜਾਂਦੇ ਨੇ। ਜਿਵੇਂ ਮੈਂ ਜ਼ਿਕਰ ਕੀਤਾ ਸੀ ਕੱਲ ਵੀ ਕਿ ਇੱਕ ਵੱਡਾ ਜੱਥਾ ਜਿਹੜਾ ਭਾਈ ਨਛੱਤਰ ਸਿੰਘ ਭਲਵਾਨ ਦੀ ਅਗਵਾਈ ਥੱਲੇ ਗੁਰੂ ਰਾਮਦਾਸ ਸਰਾਂ ਔਰ ਗੁਰੂ ਨਾਨਕ ਨਿਵਾਸ 'ਚ ਠਹਿਰਿਆ ਹੋਇਆ ਸੀ, ਉਹਨਾਂ ਨੇ 3 ਜੂਨ ਨੂੰ ਗ੍ਰਿਫਤਾਰੀ ਦੇਣੀ ਸੀ ਜੀ। ਉਹ ਵੀ ਜਥੇ ਦਾ ਇੱਕ ਵੱਡਾ ਹਿੱਸਾ ਜਿਹੜਾ ਉਹਦੇ 'ਚ ਮਾਰਿਆ ਜਾਂਦਾ ਹੈ, ਨਛੱਤਰ ਸਿੰਘ ਵੀ ਮਾਰੇ ਜਾਂਦੇ ਨੇ। ਔਰ ਹੋਰ ਕਿਸ ਤਰੀਕੇ ਨਾਲ ਈਵਨ ਅੰਦਰ ਧਾਰਮਿਕ ਕਲਰਜੀ, ਰਾਗੀ, ਕੀਰਤਨੀਏ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਸਫਰ ਕਰਦੇ ਨੇ। ਔਰ ਇਸ ਤੋਂ ਪਹਿਲਾਂ ਕਿ ਮੈਂ ਕਨਕਲੂਡ ਕਰਾਂ, ਮੈਂ ਇਹ ਗੱਲ ਜ਼ਰੂਰ ਇਹ ਟ੍ਰਿਬਿਊਟ ਦੇਣਾ ਚਾਹੁੰਦਾ ਵੀ ਇੱਕ ਪਾਸੇ ਅਸੀਂ ਉਹਨਾਂ ਨਾਇਕਾਂ ਦੀ ਜਿਹੜੀ ਆ ਉਹ ਗੱਲ ਕਰਦੇ ਹਾਂ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਦਰਜਨਾਂ ਸਾਥੀ, 3 ਦਰਜਨ ਸਨ, 4 ਦਰਜਨ ਸਨ, 40 ਸਨ, 50 ਸਨ, ਨੰਬਰ ਬਹੁਤ ਜ਼ਿਆਦਾ ਨਹੀਂ ਸੀ, ਉਹਨਾਂ ਦੀ ਗੱਲ ਬਹੁਤ ਹੁੰਦੀ ਹੈ। ਪਰ ਮੈਂ ਸਮਝਦਾ ਵੀ ਬੇਸ਼ੱਕ ਅੱਜ ਜਿਸ ਕਿਸਮ ਦੇ ਸਾਡੇ ਉੱਥੇ ਜਥੇਦਾਰ ਔਰ ਗ੍ਰੰਥੀ ਨੇ, ਉਹਨਾਂ ਨੇ ਬਿਲਕੁਲ ਹੀ ਬਾਦਲ ਦੀ ਜਿਹੜੀ ਹੈ ਉਹ ਸੁਰ ਦੇ ਉੱਤੇ ਹੀ ਨੱਚਣਾ ਸ਼ੁਰੂ ਕੀਤਾ ਹੋਇਆ, ਪਰ ਇਸ ਦੌਰ ਦੇ ਵਿੱਚ ਜੇ ਸਿੰਘ ਜਿਹਨੂੰ ਕਹਿੰਦੇ ਨੇ ਕਿ ਵੀ ਸਟਿਕ ਟੂ ਦਾ ਗਨਸ, ਤੇ ਫਿਰ ਇੱਕ ਧਾਰਮਿਕ ਪੁਸਤਕ ਦੇ ਲਈ ਸ਼ਬਦ ਕੈਨਨ ਵੀ ਹੁੰਦਾ ਹੈ। ਸੋ ਜਿਹੜੇ ਸਾਡੇ ਗ੍ਰੰਥੀ ਰਾਗੀ ਵੀ ਨੇ, ਦੇ ਸਟਿਕ ਟੂ ਦਾ ਕੈਨਨ ਕਿ ਅੰਦਰ ਉਹਨਾਂ ਨੇ ਕੋਸ਼ਿਸ਼ ਕੀਤੀ ਜਿੰਨੀ ਦੇਰ ਤੱਕ ਵੀ ਹਰਿਮੰਦਰ ਸਾਹਿਬ ਦੀ ਅੰਦਰ ਮਰਿਆਦਾ ਬਹਾਲ ਰੱਖ ਸਕਦੇ ਸੀ, ਅੰਦਰ ਕੀਰਤਨ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ। ਜੇ ਗੋਲੀਆਂ 4 ਚਫੇਰੇ ਨੇ ਸੁਖਾਸਨ ਕਰ ਦਿੱਤਾ ਹੈ। ਸੋ ਇਹ ਨਹੀਂ ਹੋਇਆ ਕਿ ਵੀ ਕੋਈ ਛੱਡ ਕੇ ਦੌੜ ਗਏ ਕਿ ਵੀ 4 ਚਫੇਰੇ ਚੱਲ ਰਹੇ। ਉਹਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਜਿਹੜੇ ਕਿ ਸੂਰਮੇ ਸਨ ਔਰ ਬਹੁਤ ਪੁਰਾਤਨ ਰੀਤਾਂ ਨਾਲ ਕੀਰਤਨ ਕਰਦੇ ਸਨ, ਉਹ ਸ਼ਹੀਦ ਵੀ ਹੋਏ ਔਰ ਬਹੁਤ ਸਾਰੇ ਜਿਹੜੇ ਨੇ ਗ੍ਰੰਥੀ ਔਰ ਦੂਸਰੇ ਜਿਹੜੇ ਅਰਦਾਸੀਏ ਬਾਅਦ ਫੜੇ ਗਏ, ਕੋਈ ਜੋਧਪੁਰ 'ਚ ਵੀ ਰਹੇ। ਸੋ ਮੈਂ ਇਸ ਗੱਲੋਂ ਇਸ ਗੱਲ ਦੀ ਜਿਹੜੀ ਹੈ ਉਹਨਾਂ ਸ਼ਲਾਘਾ ਵੀ ਕਰਦਾ, ਰਾਦਰ ਟ੍ਰਿਬਿਊਟ ਵੀ ਦਿੰਦਾ ਉਹਨਾਂ ਨੂੰ ਕਿ ਜੇ ਸਿੰਘਾਂ ਨੇ ਆਪਣੇ ਪੂਰਾ ਜਿਹੜਾ ਸਪਾਈ ਵਾਲਾ ਰੋਲ ਨਿਭਾਉਂਦੇ ਆ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਸੋ ਈਵਨ ਧਾਰਮਿਕ ਰੌ ਰੀਤਾਂ ਦੇ ਹਵਾਲੇ ਨਾਲ ਵੀ ਇਸ ਨੂੰ ਅਖੀਰ ਤੱਕ ਸਿੰਘਾਂ ਨੇ ਦਰਬਾਰ ਸਾਹਿਬ ਦੇ ਅੰਦਰ ਉਸ ਮਰਿਆਦਾ ਨੂੰ ਨਿਭਾਉਣ ਦਾ ਯਤਨ ਕੀਤਾ। ਸੋ ਬਾਕੀ ਗੱਲਬਾਤ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।